ਸਲੀਮ ਮਾਂ ਦਾ ਵਾਹਿਦ ਸਹਾਰਾ ਸੀ ਜੋ ਇਸ ਦੁਨੀਆ ਤੋਂ ਟੁਰ ਗਿਆ। ਸਲੀਮ ਦੇ ਮਰਨ ਦੇ ਦਿਨ ਤੋਂ ਲੈ ਕੇ ਮਾਂ ਨੇ ਕੋਈ ਐਸਾ ਦਿਨ ਨਹੀਂ ਛੱਡਿਆ ਜਿਸ ਦਿਨ ਉਹ ਉਹਦੀ ਕਬਰ 'ਤੇ ਨਾ ਗਈ ਹੋਵੇ। ਕੋਈ ਐਸਾ ਦਿਨ ਨਹੀਂ ਸੀ ਜਿਸ ਦਿਨ ਉਹ ਉਹਦੀ ਕਬਰ 'ਤੇ ਬਹਿ ਕੇ ਘੰਟਾ ਘੰਟਾ ਰੋਈ ਨਾ ਹੋਵੇ। ਰੋਜ਼ ਬਿਲਾ ਨਾਗਾ ਉਹਦੀ ਕਬਰ 'ਤੇ ਜਾਵੇ, ਉਹਦੇ ਨਾਲ ਨਿੱਕੀਆਂ ਨਿੱਕੀਆਂ ਬਹਿ ਕੇ ਗੱਲਾਂ ਕਰਦੀ ਰਹੇ, ਉਹਦੀ ਕਬਰ 'ਤੇ ਹੱਥ ਫੇਰਦੀ ਰਹੇ, ਰੋਂਦੀ ਰਹੇ ਰੋਂਦੀ ਰਹੇ। ਉਸ ਮਾਂ ਨੂੰ ਰੋਣ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਹੁੰਦਾ ਸੀ। ਦਿਨ ਲੰਘਦੇ ਗਏ। ਇੱਕ ਰਾਤ ਹੋਈ ਨਾ ਤੇ ਸੌਂਦੀ ਤਾਂ ਮਾਂ ਬਹੁਤ ਘੱਟ ਸੀ, ਪਤਾ ਨਹੀਂ ਕਿਵੇਂ ਅੱਖ ਲੱਗ ਗਈ ਹੁੰਦੀ। ਮਾਂ ਦੇ ਖ਼ਾਬ ਦੇ ਵਿੱਚ ਨਾ ਸਲੀਮ ਆਇਆ ਤੇ ਆਖਣ ਲੱਗਾ, ਮਾਂ ਤੂੰ ਮੇਰੀ ਕਬਰ 'ਤੇ ਰੋਜ਼ ਆਣੀ ਹੈ, ਰੋਜ਼ ਆਣੀ ਹੈ, ਘੰਟਾ ਘੰਟਾ ਬਹਿ ਕੇ ਰੋਂਦੀ ਰਹਿੰਦੀ ਹੈ। ਜਿਲੇ ਤੂੰ ਰੋਂਦੀ ਹੈ ਨਾ ਤੇ ਮੈਨੂੰ ਇੰਝ ਲੱਗਦਾ ਹੈ ਕਿ ਜਿਵੇਂ ਮੇਰੀ ਕਬਰ ਦੇ ਵਿੱਚ ਨਿਰਾ ਪਾਣੀ ਪਾਣੀ ਹੈ, ਮੈਂ ਪਾਣੀ ਦੇ ਵਿੱਚ ਡੁੱਬਦਾ ਪਿਆ। ਮਾਂ ਤੂੰ ਨਾ ਮੇਰੀ ਕਬਰ 'ਤੇ ਨਾ ਆਇਆ ਕਰ ਤੇ ਨਾ ਤੂੰ ਇੰਨਾ ਰੋਇਆ ਕਰ। ਇੰਨੀ ਕੁ ਗੱਲ ਜਿਲੇ ਹੁੰਦੀ ਏ ਤੇ ਮਾਂ ਦੀ ਅਚਾਨਕ ਅੱਖ ਖੁੱਲ੍ਹ ਜਾਂਦੀ ਹੈ। ਮਾਂ ਪਰੇਸ਼ਾਨ ਹੋ ਕੇ ਇੱਧਰ ਉੱਧਰ ਵੇਖਣ ਲੱਗ ਜਾਂਦੀ ਹੈ, ਲੇਕਿਨ ਉੱਥੇ ਕੋਈ ਵੀ ਨਹੀਂ ਸੀ। ਸਵੇਰ ਹੁੰਦੀ ਹੈ, ਮਾਂ ਬੜੀ ਪਰੇਸ਼ਾਨ, ਪਰ ਮਾਂ ਨੇ ਉਹ ਕੋਈ ਰੂਟੀਨ ਰੱਖੀ। ਉਹਦੀ ਕਬਰ 'ਤੇ ਜਾਂਦੀ ਏ, ਉੱਥੇ ਰੋਂਦੀ ਏ, ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਏ। ਰਾਤ ਵਾਲੀ ਗੱਲ ਵੀ ਜਿਹੜੀ ਉਹਦੇ ਖ਼ਾਬ ਵਿੱਚ ਆਈ ਸੀ ਉਹ ਵੀ ਉਹਨੂੰ ਸੁਣਾਉਂਦੀ ਏ, ਲੇਕਿਨ ਉਹ ਮਾਂ 'ਤੇ ਨਾ ਉਹਦੇ ਪੁੱਤਰ ਦੇ ਕਹਿਣ ਦਾ ਕੋਈ ਅਸਰ ਨਹੀਂ ਹੁੰਦਾ। ਦੂਜੀ ਰਾਤ ਫਿਰ ਪੁੱਤਰ ਉਹਦੇ ਖ਼ਾਬ ਵਿੱਚ ਆਉਂਦਾ ਹੈ, ਉਹੋ ਹੀ ਗੱਲ ਦੁਬਾਰਾ ਰਿਪੀਟ ਕਰਦਾ ਹੈ, ਉਹ ਗੱਲ ਉਹਨੂੰ ਦੁਬਾਰਾ ਸੁਣਾਉਂਦਾ ਹੈ। ਮਾਂ ਫਿਰ ਪਰੇਸ਼ਾਨ ਹੋ ਕੇ ਉੱਠ ਜਾਂਦੀ ਹੈ। ਇਵੇਂ ਮੁਸਲਸਲ 3-4 ਰਾਤਾਂ ਮਾਂ ਦੇ ਖ਼ਾਬ ਦੇ ਵਿੱਚ ਪੁੱਤਰ ਆਉਂਦਾ ਰਹਿੰਦਾ, ਲੇਕਿਨ ਮਾਂ ਕਬਰਸਤਾਨ ਜਾਣੋਂ ਨਹੀਂ ਹਟੀ, ਉਹਦੀ ਕਬਰ 'ਤੇ ਬਹਿਣੋਂ ਨਹੀਂ ਹਟੀ। ਇੱਕ ਦਿਨ ਕੀ ਹੁੰਦਾ ਹੈ ਕਿ ਮਾਂ ਨਾਲ ਸ਼ਿਕਰ ਦੁਪਹਿਰੇ ਟੁਰ ਜਾਂਦੀ ਹੈ। ਉੱਤੇ ਸਵਾਨੇ ਦੇ 'ਤੇ ਸੂਰਜ ਹੁੰਦਾ ਹੈ ਤੇ ਪੁੱਤਰ ਦੀ ਕਬਰ 'ਤੇ ਟੁਰ ਜਾਂਦੀ ਹੈ। ਇਹਦੇ 'ਚ ਉਹਦਾ ਵੀ ਵਿਚਾਰੀ ਦਾ ਕੋਈ ਕਸੂਰ ਨਹੀਂ ਸੀ। ਜਿੰਨਾ ਮਾਵਾਂ ਦੇ ਜਵਾਨ ਪੁੱਤਰ ਮਰ ਜਾਵਣ ਨਾ, ਉਹਨਾਂ ਦੇ ਦਿਮਾਗ ਕੰਮ ਕਰਨੇ ਛੱਡ ਜਾਂਦੇ ਨੇ। ਟੁਰ ਗਈ ਮਾਂ ਪੁੱਤਰ ਦੀ ਕਬਰ 'ਤੇ ਉਹੋ ਹੀ ਕੰਮ ਰੋਣ ਧੋਣ ਵਾਲਾ ਅਤੇ ਉਹੋ ਹੀ ਸਾਰੀਆਂ ਗੱਲਾਂ ਬਾਤਾਂ। ਉਹ ਨਾ ਅਜੇ ਕੋਈ ਉਹਨੂੰ 10-15 ਮਿੰਟ ਹੀ ਲੰਘਦੇ ਨੇ ਕਬਰ 'ਤੇ ਬੈਠੀ ਨੂੰ, ਅਤੇ ਕੀ ਵੇਖਦੀ ਹੈ ਕਿ ਕਾਵਾਂ ਦਾ ਇੱਕ ਵੱਡਾ ਗੌਲ ਆਉਂਦਾ ਹੈ ਅਤੇ ਉਹ ਨਾ ਉਹਦੇ ਪੁੱਤਰ ਦੀ ਕਬਰ ਦੇ ਉੱਤੇ ਆ ਜਾਂਦਾ ਹੈ ਅਤੇ ਮਾਂ ਨੂੰ ਨਾ ਉਹ ਕਾਂ ਜਿਹੜੇ ਨੇ ਨਾ ਚੁੰਝਾਂ ਮਾਰਨ ਲੱਗ ਜਾਂਦੇ ਨੇ। ਮਾਂ ਉਹਦਾ ਸਿਰ ਬਚਾਉਣ ਲੱਗ ਪੈਂਦੀ ਹੈ, ਮੈਨੂੰ ਬਚਾਓ ਮੈਨੂੰ ਬਚਾਓ, ਲੇਕਿਨ ਕਾਂ ਨੇ ਕੀ ਹੁੰਦਾ, ਉਹ ਪਿੱਛਾ ਹੀ ਨਹੀਂ ਛੱਡਦੇ। ਚੁੰਝਾਂ ਮਾਰ ਮਾਰ ਕੇ ਉਹਦਾ ਹਸ਼ਰ ਨਸ਼ਰ ਕਰਦੇ ਨੇ। ਉੱਥੋਂ ਭੱਜਦੀ ਏ, ਭੱਜ ਕੇ ਕਬਰਸਤਾਨੋਂ ਬਾਹਰ ਨਿਕਲਦੀ। ਜਿੰਨਾ ਚਿਕਰ ਉਹ ਕਬਰਸਤਾਨੋਂ ਬਾਹਰ ਨਹੀਂ ਨਾ ਨਿਕਲਦੀ, ਉਹਨਾਂ ਚਿਕਰ ਜਿਹੜੇ ਉਹ ਕਾਂ ਨੇ ਉਹਨੂੰ ਚੁੰਝਾਂ ਮਾਰੀ ਰੱਖਦੇ ਨੇ, ਉਹਦਾ ਪਿੱਛਾ ਨਹੀਂ ਛੱਡਦੇ। ਬਹਿਰਹਾਲ ਉੱਥੋਂ ਨਿਕਲ ਆਉਂਦੀ, ਉੱਥੋਂ ਆਦੀ ਜਾਨ ਬਚਾ ਕੇ ਨੱਸਦੀ ਉਸ ਕਾਵਾਂ ਦੇ ਗੌਲ ਤੋਂ। ਫਿਰ ਉਸ ਤੋਂ ਬਾਅਦ ਨਾ ਉਹ ਘਰ ਆਉਂਦੀ ਹੈ। ਜ਼ਖਮੀ ਸੀ, ਉਹਦਾ ਮੂੰਹ ਸਾਰਾ ਜ਼ਖਮੀ ਸੀ, ਉਹਦਾ ਸਿਰ ਸਾਰਾ ਜ਼ਖਮੀ ਸੀ। ਜ਼ਾਹਿਰ ਹੈ ਕਾਵਾਂ ਨੇ ਇੰਨੀਆਂ ਚੁੰਝਾਂ ਮਾਰੀਆਂ ਸਨ, ਇੰਨਾ ਵੱਡਾ ਗੌਲ ਸੀ। ਉਹ ਨਾ ਮਹੱਲੇ ਦਾ ਇੱਕ ਮੌਲਵੀ ਹੁੰਦਾ ਹੈ, ਉਹਦੇ ਕੋਲ ਜਾਂਦੀ ਹੈ। ਉਹਨੂੰ ਆਂਦੀ ਹੈ, ਅੱਜ ਮੈਂ ਪੁੱਤਰ ਦੀ ਕਬਰ 'ਤੇ ਗਈ ਨਾ, ਅਤੇ ਮੇਰੇ ਨਾਲ ਆਹ ਮਸਲਾ ਹੋਇਆ ਹੈ। ਅਤੇ ਉਹਨੂੰ ਪਿਛਲੀਆਂ ਗੱਲਾਂ ਵੀ ਸੁਣਾਉਂਦੀ ਜਿਹੜੇ ਖ਼ਾਬ ਉਹਨੂੰ ਆਉਂਦੇ ਨੇ। ਮੌਲਵੀ ਉਹਨੂੰ ਕਹਿੰਦਾ ਹੈ ਕਿ ਤੇਰਾ ਪੁੱਤਰ ਤੈਨੂੰ ਕਈਆਂ ਦਿਨਾਂ ਤੋਂ ਕਹਿੰਦਾ ਪਿਆ ਸੀ ਕਿ ਮਾਂ ਨਾ ਰੋਇਆ ਕਰ ਨਾ ਰੋਇਆ ਕਰ, ਲੇਕਿਨ ਤੂੰ ਆਪਦੇ ਪੁੱਤਰ ਦੀ ਇੱਕ ਗੱਲ ਨਹੀਂ ਸੁਣੀ, ਅਤੇ ਇਹ ਫਿਰ ਤੈਨੂੰ ਅੱਲਾਹ ਤਾਲਾ ਨੇ ਨਤੀਜਾ ਵਿਖਾਇਆ ਹੀ। ਜੇ ਹੁਣ ਤੂੰ ਜਾਵੇਂ ਵੀ ਨਾ, ਅਤੇ ਪਹਿਲੀ ਤਾਂ ਗੱਲ ਹੈ ਉੱਥੇ ਰੋਵੀਂ ਨਾ,
ਤੇ ਬਹਿ ਕੇ ਬਾਹ ਵੇਲਾ ਨਾ ਕੀਤਾ ਕਰ, ਪੁੱਤਰ ਜੋਗੀ ਦੁਆ ਮੰਗੀ ਕਰ ਕਿ ਅੱਲਾਹ ਤਾਲਾ ਉਹਨੂੰ ਅਗਾਂਹ ਜੰਨਤਾਂ ਵਿੱਚ ਕਰ ਦੇਵੇ। ਤੇ ਇਸ ਗੱਲ ਦੇ ਵਿੱਚ, ਇਸ ਕਹਾਣੀ ਵਿੱਚ ਸੀਖ ਤੁਹਾਡੇ ਵਾਸਤੇ ਵੀ ਹੈ ਕਿ ਆਪਣੇ ਰੋਣ ਧੋਣ ਨਾਲ ਮਰਿਆ ਹੋਇਆਂ ਨੂੰ ਕੋਈ ਫਾਇਦਾ ਨਹੀਂ ਪਹੁੰਚਣਾ, ਬਲਕਿ ਉਲਟਾ ਅਜ਼ਾਬ ਹੀ ਉਹਨਾਂ ਦੇ ਗਲ 'ਚ ਪੈਣਾ ਹੈ। ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਉਹਨਾਂ ਵਾਸਤੇ ਨਮਾਜ਼ ਪੜ੍ਹ ਕੇ ਦੁਆ ਮੰਗੀਏ ਤਾਂ ਕਿ ਉਹਨਾਂ ਦਾ ਅਗਲਾ ਰਾਹ ਸਾਫ਼ ਹੋ ਸਕੇ। ਕਮੈਂਟ 'ਚ ਲਾਜ਼ਮੀ ਦੱਸਿਆ ਜੇ ਕਿ ਗੱਲ ਕਿਹੋ ਲੱਗੀ। ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ